ਪ੍ਰੈਜ਼ੀਡੈਂਟ ਬਰਾਕ ਓਬਾਮਾ ਜੋ ਸਾਬਕਾ ਰਾਸ਼ਟਰਪਤੀ ਆ, ਉਹਨਾਂ ਨੇ ਡੈਮੋਕ੍ਰੇਟਸ ਨੂੰ ਇਹ ਕਿਹਾ ਆਪਣੇ ਵੀ ਤੁਸੀਂ ਜਿਹੜੇ ਆ ਆਪਸ ਦੇ ਵਿੱਚ ਲੜੋ ਨਾ। ਤੁਹਾਡਾ ਜਿਹੜਾ ਮੇਨ ਫੋਕਸ ਆ ਉਹ 2026 ਦੇ ਵਿੱਚ ਜਿਹੜੀ ਕਾਂਗਰਸ ਆ ਉਹਨੂੰ ਆਪਣੇ ਕੰਟਰੋਲ 'ਚ ਕਰਨ ਲਈ ਹੋਣਾ ਚਾਹੀਦਾ ਆ। ਜਿਹੜੇ ਡੈਮੋਕ੍ਰੈਟਿਕ ਪਾਰਟੀ ਦੇ ਡਿਫਰੈਂਸਸ ਹੈਗੇ ਆ ਪ੍ਰੋਗਰੈਸਿਵ ਤੇ ਮੋਡਰੇਟ ਵਿੰਗਸ ਦੇ ਵਿੱਚ, ਉਹ ਆਪਾਂ ਸੰਨ 2025 ਦੀ ਇਲੈਕਸ਼ਨ ਦੇ ਵਿੱਚ ਦੇਖੇ ਸੀਗੇ। ਜਦੋਂ ਵੀ ਹੁਣ ਨਿਊਯਾਰਕ ਦੇ ਮੇਅਰ ਜੋਹਰਾਨ ਮਮਦਾਨੀ ਦੀ ਹੋਈ ਹੈਗੀ ਇਲੈਕਸ਼ਨ, ਤੇ ਬਹੁਤ ਸਾਰੇ ਜਿਹੜੇ ਜਿਹੜੇ ਪ੍ਰੋਗਰੈਸਿਵ ਸੀਗੇ ਉਹ ਮਮਦਾਨੀ ਦੀ ਸਪੋਰਟ ਕਰਦੇ ਸੀ, ਜਦ ਕਿ ਜਿਹੜੇ ਮੋਡਰੇਟ ਆ ਉਹ ਮਮਦਾਨੀ ਦੇ ਉਲਟ ਸੀ। ਪਰ ਫਿਰ ਵੀ ਮਮਦਾਨੀ ਜਿਹੜਾ ਆ ਉਹ ਵੱਡੀ ਗਿਣਤੀ ਦੇ ਨਾਲ ਜਿਹੜਾ ਵੋਟਾਂ ਦੇ ਵਿੱਚ ਜਿੱਤ ਗਿਆ ਹੈਗਾ। ਪ੍ਰੈਜ਼ੀਡੈਂਟ ਓਬਾਮਾ ਹੋਣਾ ਨੇ ਇਹ ਕਿਹਾ ਆ ਵੀ ਸਾਡੇ ਜਿਹੜੇ 8 ਸੈਨੇਟਰਸ ਆ ਉਹਨਾਂ ਨੇ ਜੋ ਟਰੰਪ ਐਡਮਿਨਿਸਟ੍ਰੇਸ਼ਨ ਦੀ ਸਪੋਰਟ ਕੀਤੀ ਜੋ ਫੰਡਿੰਗ ਬਿੱਲ ਨੂੰ ਪਾਸ ਕਰਨ ਦੇ ਲਈ, ਉਸ ਸ਼ਰਤ ਤੇ ਵੀ ਅਫੋਰਡੇਬਲ ਕੇਅਰ ਐਕਟ ਦੇ ਥਰੂ ਜੋ ਸਬਸਿਡੀਜ਼ ਆ ਉਹਨਾਂ ਨੂੰ ਫੰਡ ਕੀਤਾ ਜਾਊਗਾ। ਪਰ ਉਹਨਾਂ ਦਾ ਕ੍ਰਿਟਿਸਿਜ਼ਮ ਵੀ ਕਾਫੀ ਜ਼ਿਆਦਾ ਹੋਇਆ ਤੇ ਹੁਣ ਉਹ ਰਿਜ਼ਲਟ ਜਿਹੜਾ ਤੁਹਾਡੇ ਸਾਹਮਣੇ ਹੈਗਾ ਵੀ ਕੋਈ ਉਹ ਕਹਿੰਦੇ ਕਰਨ ਦਾ ਫਾਇਦਾ ਨਹੀਂ ਹੋਇਆ ਹੈਗਾ। ਤੇ ਕਹਿੰਦੇ ਵੀ ਸਾਡਾ ਜਿਹੜਾ ਮੇਨ ਫੋਕਸ ਆ ਉਹ ਰਿਪਬਲਿਕਨ ਕੰਟਰੋਲਡ ਹਾਊਸ ਨੂੰ 2026 ਦੀ ਜਿਹੜੀ ਮਿਡ ਟਰਮ ਇਲੈਕਸ਼ਨ ਹੋਣੀ ਆ ਉਹਦੇ ਵਿੱਚ ਜਿੱਤਣ ਦਾ ਹੋਣਾ ਚਾਹੀਦਾ ਹੈਗਾ। ਬਾਕੀ ਫਿਰ ਬਾਅਦ ਦੇ ਵਿੱਚ ਤੁਸੀਂ ਜਿਹੜੇ ਇਸ਼ੂਜ਼ ਆ ਉਹਨਾਂ ਨੂੰ ਸੌਰਟ ਆਊਟ ਕਰ ਸਕਦੇ ਹੈਗੇ ਆ। ਓਬਾਮਾ ਹੋਣਾ ਨੇ ਕਿਹਾ ਵੀ ਮੇਰੀ ਜੈਫਰੀਜ਼ ਦੇ ਨਾਲ ਵੀ ਗੱਲਬਾਤ ਹੋਈ ਹੈਗੀ ਆ, ਡੈਮੋਕ੍ਰੈਟਿਕ ਕਾਂਗਰੈਸ਼ਨਲ ਕੈਂਪੇਨ ਕਮੇਟੀ ਜੋ ਸਪੋਰਟ ਕਰਦੀ ਹਾਊਸ ਡੈਮੋਕ੍ਰੇਟਸ ਦੀ, ਤੇ ਇਸੇ ਤਰ੍ਹਾਂ ਉੱਥੇ ਨੈਂਸੀ ਪਲੋਸੀ ਉਹ ਵੀ ਤੇ ਦਰਜਨ ਦੇ ਕਰੀਬ ਹੋਰ ਹਾਊਸ ਦੇ ਮੈਂਬਰਸ ਵੀ ਸੀਗੇ। ਜੋ ਕਹਿੰਦੇ ਡਿਫਰੈਂਸਸ ਆ ਉਹ ਇੰਨੇ ਵੱਡੇ ਨਹੀਂ ਹੈਗੇ ਜੋ ਕਿ ਸੋਸ਼ਲ ਮੀਡੀਆ ਦੇ ਉੱਤੇ ਸ਼ੋਅ ਕੀਤੇ ਜਾਂਦੇ ਹੈਗੇ ਆ। ਨਾਲ ਦੀ ਨਾਲ ਪ੍ਰੈਜ਼ੀਡੈਂਟ ਓਬਾਮਾ ਉਹਨਾਂ ਨੇ ਇਹ ਕਿਹਾ ਜਿਹੜੇ ਪ੍ਰੋਗਰੈਸਿਵ ਡੈਮੋਕ੍ਰੇਟਸ ਆ ਜਿਸ ਤਰ੍ਹਾਂ ਅਲੈਗਜ਼ੈਂਡਰੀਆ ਕਾਰਟੇਜ਼ ਆ ਜਾਂ ਸੈਨੇਟਰ ਬਰਨੀ ਸੈਂਡਰਸ ਆ, ਮੋਡਰੇਟ ਜਿਹੜੇ ਹੈਗੇ ਜਿੱਦਾਂ ਮਿਨੋਰਿਟੀ ਲੀਡਰ ਚੱਕ ਸ਼ੂਮਰ ਆ, ਤੇ ਬਲੂ ਡੌਗ ਡੈਮੋਕ੍ਰੇਟਸ ਹੈਗੇ ਆ, ਤੇ ਕਹਿੰਦੇ ਵੀ ਸਾਰੇ ਐਗਰੀ ਤਾਂ ਇਸ ਗੱਲ ਤੇ ਕਰਦੇ ਆ ਵੀ ਲੋਕਾਂ ਦੀਆਂ ਤਨਖਾਹਾਂ ਜਿਹੜੀਆਂ ਆ ਉਹ ਗੁੱਡ ਹੋਣੀਆਂ ਚਾਹੀਦੀਆਂ, ਫੈਮਿਲੀ ਨੂੰ ਸਪੋਰਟ ਕਰਨਾ ਚਾਹੀਦਾ ਹੈਗਾ, ਫੈਮਿਲੀ ਇਸ਼ੂਜ਼ ਨੂੰ ਲੈ ਕੇ ਜੋ ਹੈਲਥ ਇਸ਼ੂਜ਼ ਆ ਹੈਲਥ ਕੇਅਰ ਤੇ ਉਹਨਾਂ ਨੂੰ ਸਪੋਰਟ ਕਰਨਾ ਹੈਗਾ ਚਾਹੀਦਾ, ਤੇ ਕਿਸੇ ਤਰ੍ਹਾਂ ਦੀ ਡਿਸਕ੍ਰਿਮੀਨੇਸ਼ਨ ਨਹੀਂ ਹੋਣੀ ਚਾਹੀਦੀ ਹੈਗੀ। ਪਰ ਸਾਨੂੰ ਛੋਟੇ ਛੋਟੇ ਜਿਹੜੇ ਡਿਫਰੈਂਸਸ ਆ ਉਹ ਸੋਸ਼ਲ ਮੀਡੀਆ 'ਚ ਉਭਾਰ ਕੇ ਤੇ ਅਸੀਂ ਫਿਰ ਇਲੈਕਸ਼ਨ ਲੂਜ਼ ਕਰ ਸਕਦੇ ਹੈਗੇ ਆ। ਸੋ ਉਹਨਾਂ ਨੇ ਕਿਹਾ ਵੀ ਜੋ ਟੈਕਟੀਕਲ ਡਿਫਰੈਂਸਸ ਆ ਉਹਨਾਂ ਨੂੰ ਛੱਡ ਕੇ ਤੇ ਇਕੱਠੇ ਹੋ ਕੇ ਸਾਨੂੰ ਜਿਹੜੀ ਇਲੈਕਸ਼ਨ ਆ ਉਹ ਲੜਨੀ ਚਾਹੀਦੀ ਆ। ਅਗਲੇ ਸਾਲ ਜੋ ਯੂਐਸ ਕਾਂਗਰਸ ਦੇ ਹੋਣੀ ਆ ਸਾਨੂੰ ਸਾਰਿਆਂ ਨੂੰ ਪਤਾ ਹੀ ਆ, ਤੇ ਇਹ ਨਿਊਯਾਰਕ ਦੇ ਵਿੱਚ ਵੀ ਤੇ ਲਾਸ ਐਂਜਲਸ ਦੇ ਵਿੱਚ ਵੀ ਜਿਹੜੇ ਪ੍ਰੈਜ਼ੀਡੈਂਟ ਓਬਾਮਾ ਆ ਉਹਨਾਂ ਨੇ ਇਹਦੇ ਉੱਤੇ ਜਿਹੜਾ ਮੇਨ ਫੋਕਸ ਦਿੱਤਾ ਹੈ। ਜੀ, ਸੋ ਐਸਟੈਬਲਿਸ਼ਮੈਂਟ ਜਿਹੜੀ ਡੈਮੋਕ੍ਰੇਟਾਂ ਦੀ ਆ ਉਹ ਇਸ ਟਾਈਮ ਬਾਹਰ ਨਿਕਲੀ ਆ। ਕਹਿੰਦੇ ਵੀ ਪਤਾ ਨਹੀਂ ਇਹਨਾਂ ਦਾ ਬਣਨਾ ਕੀ ਆ। ਆਪਸੀ ਜਿਹੜੀ ਖਿੱਚੋਤਾਣ ਆ ਉਸ ਨੂੰ ਠੀਕ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰ ਰਹੇ ਆ, ਪਰ ਇਹਨਾਂ ਦੀਆਂ ਆਪਣੀਆਂ ਹੀ ਦਿੱਤੀਆਂ ਹੋਈਆਂ ਗੰਢਾਂ ਦੰਦਾਂ ਨਾਲ ਨਹੀਂ ਖੁੱਲ੍ਹਣ ਡੀਆਂ। ਸੋ ਦੋਸ਼ ਜਿਹੜਾ ਮਰਜ਼ੀ ਜਿਹਨੂੰ ਮਰਜ਼ੀ ਪੋਲੀਟਿਕਸ ਵਾਲੇ ਓਬਵੀਅਸਲੀ ਵਿਰੋਧੀ ਨੂੰ ਜ਼ਿਆਦਾ ਦਿੰਦੇ ਆ, ਪਰ ਆਪਣੀ ਪੀੜੀ ਥੱਲੇ ਸੋਟਾ ਮਾਰਨਾ ਇਹ ਅਕਸਰ ਹੀ ਭੁੱਲ ਜਾਂਦੇ।